ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਹਰਿਆਣੇ ਅਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ 14 ਤਰੀਕ ਨੂੰ ਇੱਕ ਮੀਟਿੰਗ ਕਰਨ ਜਾ ਰਹੇ ਆ। 11:30 ਵਜੇ ਮੀਟਿੰਗ ਹੋਣੀ। ਜਿਹੜਾ ਕੈਪਟਨ ਨੇ ਚੰਦ ਚਾੜਿਆ, ਜਿਹੜਾ ਬਾਦਲ ਨੇ ਚੰਦ ਚਾੜਿਆ, ਹੁਣ ਉਹ ਚੰਦ ਫੇਰ ਮੈਨੂੰ ਲੱਗਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚੜਾਉਣਗੇ। ਹਰਿਆਣੇ ਦੇ ਵਿੱਚ ਵੋਟਾਂ ਲੈਣ ਦੇ ਲਈ ਪੰਜਾਬ ਦੇ ਹਿੱਤਾਂ ਦੀ ਬਲੀ ਜਿਹੜੀ ਆ ਉਹ ਦੇਣੀ ਇਹਨਾਂ ਦੀ ਕੋਈ ਬੜੀ ਵੱਡੀ ਗੱਲ। ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਤੁਹਾਡੀ ਜਿਹੜੀ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਕੀ ਉੱਥੇ ਕਹੋਗੇ? ਉਹਨੇ ਕਿਹਾ ਜੀ ਅਸੀਂ ਪੰਜਾਬ ਦਾ ਕੇਸ ਪੇਸ਼ ਕਰਾਂਗੇ, ਜੇ ਕਰਾਂਗੇ ਉਹ ਕਰਾਂਗੇ। ਮੁੱਖ ਮੰਤਰੀ ਹੋਣ ਦੀ ਹੈਸੀਅਤ ਵਿੱਚ ਤੁਹਾਡਾ ਇਹ ਕਹਿਣਾ ਬਣਦਾ ਕਿ ਜੀ ਸਤਲੁਜ ਜਮਨਾ ਲਿੰਕ ਨਹਿਰ ਨਾ ਤਾਂ ਬਣੀ ਆ ਤੇ ਨਾ ਬਣ ਦੇਣੀ ਆ। ਜੈਸਾ ਅਕਾਲੀ ਦਲ ਨੂੰ ਅਸੀਂ ਪੰਥ ਦੀ ਆਵਾਜ਼ ਮੰਨਦੇ ਰਹੇ, ਉਹਦਾ ਪ੍ਰਧਾਨ ਹੀ ਸੀ ਲੌਂਗੋਵਾਲ, ਜਿਹਨੇ ਬਾਅਦ ਸਮਝੌਤਾ ਕਰ ਲਿਆ ਵੀ ਹਾਂ ਜੀ ਪਾਣੀ ਜਿਹੜੇ ਦਰਿਆਈ ਪਾਣੀ ਆ ਉਹ ਹਰਿਆਣੇ ਤੇ ਰਾਜਸਥਾਨ ਨੂੰ ਜਾਂਦੇ ਰਹਿਣਗੇ। ਉਹ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਜਿਹੜਾ ਸੀ, ਉਹਦੀ ਇੱਕ ਧਾਰਾ ਜਿਹੜੀ ਸੀ ਉਹ ਕੈਪਟਨ ਨੇ ਸਿਆਪਾ ਪਾਤਾ ਪੰਜਾਬ ਨੂੰ। ਅਗੇ ਜੀ ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ ਹੈ ਨਾ, ਉਹ ਚੰਗੇ ਗੁਆਂਢੀ ਹੋਣ ਦੀ ਹੈਸੀਅਤ ਵਿੱਚ ਜਾਂਦਾ ਰਹੂ। ਇਹਨਾਂ ਨੂੰ ਚਾਹੀਦਾ ਸੀ ਵੀ ਧਾਰਾ 5 ਜਿਹੜੀ ਉਹ ਰੱਦ ਕਰ ਦੇ, ਤਾਂ ਕਿ ਹਰਿਆਣੇ ਨੂੰ ਰਾਜਸਥਾਨ ਨੂੰ ਜਿਹੜਾ ਪਾਣੀ ਨਜਾਇਜ਼ ਜਾਂਦਾ ਉਹ ਵੀ ਬੰਦ ਹੁੰਦਾ, ਪੰਜਾਬ ਦਾ ਕੁਝ ਬਚ ਜਾਂਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਜੇ ਸਾਡੇ ਇੱਕ ਦੋਸਤ ਨੇ ਗੱਲ ਕਰਦਿਆਂ ਇਹ ਆਖਿਆ ਸੀਗਾ ਵੀ ਜਿਸ ਹਿਸਾਬ ਨਾਲ ਬਾਦਲ ਦਲ ਵਾਲੇ ਜਿਹੜੇ ਆ ਉਹ ਸੰਗਤਾਂ ਦੇ ਵਿੱਚ ਨਕਾਰੇ ਜਾ ਰਹੇ ਨੇ, ਰੱਦ ਹੋ ਰਹੇ ਨੇ, ਵੀ ਇਹ ਤਾਂ ਆਪਦੀ ਸਾਖ ਬਣਾਉਣ ਦੇ ਲਈ ਕਿਸੇ ਵੀ ਹੱਦ ਤੱਕ ਜਾਣਗੇ। ਕਿਸੇ ਦਿਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾ ਸਕਦੇ ਆ ਕਿ ਕਿਸੇ ਤਰੀਕੇ ਨਾਲ ਸੰਗਤਾਂ 'ਚ ਪ੍ਰਵਾਨ ਹੋ ਜਾਈ। ਸੋ ਜਿਸ ਤਰੀਕੇ ਦੇ ਨਾਲ ਅੱਜ ਕੱਲ ਬੀਜੇਪੀ ਨਾਲ, RSS ਨਾਲ ਵਿਰੋਧ ਦੀ ਸਥਿਤੀ ਦਰਸਾ ਕੇ ਲੋਕਾਂ ਦੇ ਵਿੱਚ ਇਹ ਦਿਖਾਉਣ ਦਾ ਪੂਰਾ ਜ਼ੋਰ ਲਾਇਆ ਹੋਇਆ ਕਿ ਜੀ ਹੁਣ ਅਸੀਂ ਪਹਿਲਾਂ ਵਾਲੇ ਨਹੀਂ ਰਹੇ, ਹੁਣ ਸਾਨੂੰ ਪੰਥ ਦੀ ਬੜੀ ਚਿੰਤਾ ਹੋ ਗਈ, ਹੁਣ ਤਾਂ ਸਾਨੂੰ ਸਿੱਖਾਂ ਦਾ ਬਾਹਲਾ ਹੀ ਹੇਜ ਆਉਣ ਲੱਗ ਗਿਆ। ਇਸ ਤਰੀਕੇ ਨਾਲ ਬਾਦਲ ਦਲ ਵਾਲੇ ਲੱਗੇ ਹੋਏ ਨੇ। ਬਾਦਲ ਦਲ ਦੇ ਲੀਡਰਾਂ ਦੇ ਬਿਆਨ ਜਿਹੜੇ ਨੇ ਸੁਣ ਕੇ ਲੋਕ ਹੱਸ ਪੈਂਦੇ ਆ, ਕਿਉਂਕਿ ਅੱਜ ਕੱਲ ਇਹੋ ਜਿਹੀਆਂ ਗੱਲਾਂ ਵੀ ਕਰਨ ਲੱਗ ਪਏ ਆ ਬਾਦਲ ਦਲ ਵਾਲੇ ਕਿ ਸਾਡਾ ਬਾਦਲ ਦਲ ਦਾ ਪੰਜਾਬ ਦੇ ਵਿੱਚ ਕਦੇ ਰਾਜ ਭਾਗ ਆਵੇ ਚਾਹੇ ਨਾ ਆਵੇ, ਪਰ ਸਿੱਖੀ ਨੂੰ ਜਿਹੜਾ ਖੋਰਾ ਲੱਗ ਰਿਹਾ, ਸਿੱਖਾਂ ਨੂੰ ਜੋ ਨੁਕਸਾਨ ਹੋ ਰਿਹਾ ਉਹ ਨਹੀਂ ਅਸੀਂ ਹੋਣ ਦਿਆਂਗੇ। ਹੱਦ ਹੋ ਗਈ। ਇਸ ਵੇਲੇ ਜਿਹੜਾ ਜਾਗਦੀ ਜ਼ਮੀਰ ਵਾਲਾ ਬੰਦਾ, ਉਹਨੂੰ ਸਪਸ਼ਟ ਪਤਾ ਕਿ ਸਿੱਖਾਂ ਦਾ ਤੇ ਸਿੱਖੀ ਦਾ ਜਿੰਨਾ ਬੁਰਾ ਹਾਲ ਇਸ ਵੇਲੇ ਹੋਇਆ ਉਹਦੇ ਲਈ ਸਭ ਤੋਂ 1 ਨੰਬਰ ਦੇ ਦੋਸ਼ੀ ਬਾਦਲ ਪਰਿਵਾਰ ਆ, ਬਾਦਲ ਦਲ ਵਾਲੇ। ਪਿਛਲੇ 30-35 ਸਾਲਾਂ ਤੋਂ ਖਾੜਕੂ ਲਹਿਰ ਤੋਂ ਬਾਅਦ ਇੰਡੀਅਨ ਸਟੇਟ ਨੇ ਜੋ ਕੁਝ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ, ਸਿੱਖ ਕੌਮ ਦਾ ਨਾਸ਼ ਮਾਰਨ ਦੇ ਲਈ ਜੋ ਕੁਝ ਵੀ ਕਰਨਾ ਕਰਾਉਣਾ ਸੀ, ਉਹਦੇ ਵਿੱਚ ਬਾਕੀ ਸਾਰਿਆਂ ਬਾਰੇ ਤਾਂ ਸਾਨੂੰ ਕਦੇ ਵਹਿਮ ਹੈ ਹੀ ਨਹੀਂ ਸੀ, ਪਰ ਬਾਦਲ ਦਲ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਕੁਝ ਕੀਤਾ। 1999 ਮੌਕੇ ਜਦੋਂ ਖਾਲਸਾ ਪੰਥ ਆਪਦੀ ਸ਼ਤਾਬਦੀ ਮਨਾ ਰਿਹਾ ਸੀ ਸਿਰਜਣਾ ਦੀ, ਉਸ ਮੌਕੇ ਜੋ ਭਾਣੇ ਵਾਪਰੇ, ਜਿਸ ਤਰੀਕੇ ਨਾਲ ਇਸ ਵੇਲੇ ਸੋਸ਼ਲ ਮੀਡੀਆ ਤੇ ਜੇ ਕੋਈ ਸਰਚ ਕਰੇ, ਬਾਦਲ ਦਲ ਦਾ ਕੋਈ ਲੀਡਰ ਨਹੀਂ ਬਚਿਆ ਜਿਹਨੇ ਹਵਨ ਨਾ ਕੀਤੇ ਹੋਣ ਤੇ ਹੋਰ ਕਰਮ ਕਾਂਡ ਜਿਹੜੇ ਗੁਰੂ ਸਾਹਿਬਾਨ ਨੇ ਮਨਾ ਕੀਤੇ ਆ। ਸਭ ਤੋਂ ਭੈੜੀ ਗੱਲ ਇਹ ਦੇਖੀ ਵੀ ਜਿਸ ਵੀ ਗੁਰਸਿੱਖ ਪਿਆਰੇ ਨੇ ਮਨਾ ਕੀਤਾ, ਇਤਰਾਜ਼ ਕੀਤਾ, ਉਹਦੇ ਦੁਆਲੇ ਟੁੱਟ ਕੇ ਹੋ ਗਏ ਵੀ ਅਸੀਂ ਜੀ ਹੁਣ ਹਿੰਦੂ ਸਿੱਖ ਏਕਤਾ ਬਣਾ ਕੇ ਰੱਖਣੀ ਆ। ਮਸਾਂ ਤਾਂ ਜੀ ਸਾਡੀ ਕਿਤੇ ਸੁਣਵਾਈ ਹੋਣ ਲੱਗੀ ਆ ਤੇ RSS ਦੇ ਕਹਿਣ ਦੇ ਉੱਤੇ ਜੇ ਅਸੀਂ 4 ਪੁੱਠੇ ਸਿੱਧੇ ਕੰਮ ਕਰਦੇ ਆ ਜਾਂ ਜਗਰਾਤਿਆਂ 'ਚ ਟੱਲੀਆਂ ਖੜਕਾਉਂਦੇ ਆ ਤਾਂ ਇਹਦੇ ਨਾਲ ਪੰਜਾਬ ਦਾ ਮਾਹੌਲ ਠੀਕ ਹੋਊਗਾ। ਇਹ ਸਾਰੀਆਂ ਕਰਤੂਤਾਂ ਕਰਾਉਣ ਵਾਲੇ ਅੱਜ ਕੱਲ ਬੜੀ ਸ਼ਿੱਦਤ ਨਾਲ ਲੱਗੇ ਹੋਏ ਨੇ ਕਿ ਸਾਡੀ RSS ਦੇ ਨਾਲ ਹੁਣ ਬਣਦੀ। ਬੀਜੇਪੀ ਨੇ ਇੱਕ ਐਲਾਨ ਕੀਤਾ ਸੀਗਾ, ਮੋਦੀ ਸਾਹਿਬ ਨੇ, ਮੋਦੀ ਸਰਕਾਰ ਨੇ, ਕਿ ਜੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਅਸੀਂ ਵੀਰ ਬਾਲ ਦਿਵਸ ਵਜੋਂ ਮਨਾਇਆ ਕਰਾਂਗੇ। ਜਦੋਂ ਇਹ ਐਲਾਨ ਹੋਇਆ ਸੀ ਉਦੋਂ ਖਾਲਸਾ ਪੰਥ ਨੇ ਠੋਕਵਾਂ ਵਿਰੋਧ ਕੀਤਾ ਸੀ, ਪਰ ਬਾਦਲ ਦਲ ਵਾਲਿਆਂ ਨੇ ਮਾਲਮੀ ਜੀ ਜ਼ਬਾਨ ਦੇ ਨਾਲ, ਕਿਉਂਕਿ ਉਦੋਂ ਇਹਨਾਂ ਦੇ ਬੜੇ
ਕੰਮ ਫਸੇ ਹੋਏ ਸੀ ਹਜੇ। ਉਦੋਂ ਬਿਕਰਮਜੀਤ ਸਿੰਘ ਮਜੀਠੀਆ ਵਾਲਾ ਝਮੇਲਾ ਵੀ ਨਹੀਂ ਸੀ ਨਿਬੜਿਆ, ਹੋਰ ਵੀ ਕਈ ਜੱਬਖਾਨੇ ਸੀਗੇ। ਸੋ ਉਸ ਮੌਕੇ ਤਾਂ ਨਹੀਂ, ਪਰ ਅੱਜ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕੀਤੀ ਆ। ਹੁਣ ਕਈ ਕਹਿਣਗੇ ਜੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਨੂੰ ਬਾਦਲ ਦਲ ਨਾਲ ਕਿਉਂ ਜੋੜ ਦਿੰਦੇ ਹੋ? ਜੋ ਕੁਝ ਬਾਦਲ ਦਲ ਨੇ ਕਰਨਾ ਕਰਾਉਣਾ, ਹੁਣ ਤਾਂ ਸ਼੍ਰੋਮਣੀ ਕਮੇਟੀ ਵੀ ਆ ਉਹਨਾਂ ਕੋਲੇ, ਪੰਜਾਬ ਸਰਕਾਰ ਤਾਂ ਹੈ ਨਹੀਂ ਗੀ। ਦਿੱਲੀ 'ਚ ਜ਼ਰੂਰ ਪੰਗੇ ਲੈਂਦੇ ਫਿਰਦੇ ਆ ਵੀ ਕਿਸੇ ਤਰੀਕੇ ਨਾਲ ਦਿੱਲੀ ਕਮੇਟੀ ਹੱਥ 'ਚ ਆ ਜੇ। ਹਜ਼ੂਰ ਸਾਹਿਬ ਦਾ ਤਖਤ ਦਾ ਪ੍ਰਬੰਧ ਤੇ ਪਟਨਾ ਸਾਹਿਬ ਦੇ ਤਖਤ ਦਾ ਪ੍ਰਬੰਧ ਤਾਂ ਹੁਣ ਹੱਥੋਂ ਨਿਕਲ ਹੀ ਗਿਆ। ਉਹਦੇ ਬਾਰੇ ਤਾਂ ਇਹਨਾਂ ਨੇ ਹਾਰ ਜੀ ਮੰਨ ਲਈ ਲੱਗਦੀ ਆ। ਹੁਣ ਉਹ ਇਹਨਾਂ ਦੇ ਹੱਥੋਂ ਨਹੀਂ ਸੰਸਥਾਵਾਂ ਨਿਕਲੀਆਂ, ਅਸਲ ਵਿੱਚ ਉਹ ਸਿੱਖ ਕੌਮ ਦੇ ਹੱਥੋਂ ਨਿਕਲਦੀਆਂ ਦਿਖ ਰਹੀਆਂ ਨੇ। ਪਰ ਖਾਲਸਾ ਪੰਥ ਆਪਦੇ ਗੁਰਧਾਮਾਂ ਦੇ ਪ੍ਰਬੰਧ ਜਿਹੜੇ ਨੇ ਅੱਜ ਤੋਂ ਜਿਵੇਂ 100 ਸਾਲ ਪਹਿਲਾਂ ਲਏ ਸੀ, ਉਹ ਦੁਬਾਰਾ ਹਾਸਲ ਕਰ ਲੂਗਾ। ਤੇ ਇਹਦੇ ਲਈ ਬਾਦਲ ਦਲ ਨੂੰ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਬਾਦਲ ਦਲ ਨੂੰ ਤਾਂ ਇਹ ਫਿਕਰ ਪਿਆ ਹੋਇਆ ਵੀ ਸਾਤੋਂ ਸ਼੍ਰੋਮਣੀ ਕਮੇਟੀ ਵੀ ਪੰਥ ਨੇ ਖੋਹ ਲੈਣੀ। ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਦੀ ਕਾਰਜਕਾਰਨੀ ਦੀ ਮੀਟਿੰਗ ਸੀਗੀ, ਜਿਹਦੇ ਵਿੱਚ ਇਹ ਗੱਲ ਆਖੀ ਗਈ ਆ ਵੀ ਜਿਹੜਾ ਭਾਰਤ ਸਰਕਾਰ ਨੇ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀਗਾ, ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਜਿਹੜਾ ਉਹਨੂੰ ਉਸ ਤਰੀਕੇ ਨਾਲ ਮੰਨਿਆ ਜਾਵੇ, ਐਲਾਨਿਆ ਜਾਵੇ, ਕਿਉਂਕਿ ਇਹ ਜਿਹੜਾ ਵੀਰ ਬਾਲ ਦਿਵਸ ਵਾਲੀ ਕਹਾਣੀਆਂ ਸਾਡੇ ਸੂਤ ਨਹੀਂ ਬਹਿੰਦੀ। ਭਾਈ ਇਹ ਤਾਂ ਉਦੋਂ ਹੀ ਪੰਥ ਪਿੱਟਦਾ ਸੀ ਵੀ RSS ਵਾਲੇ ਜਿਹੜੇ ਨੇ ਉਹ ਜਿਸ ਤਰੀਕੇ ਨਾਲ ਸਿੱਖ ਕੌਮ ਨੂੰ ਹੜੱਪਣ ਨੂੰ ਫਿਰਦੇ ਆ, ਜਿਸ ਤਰੀਕੇ ਨਾਲ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਤਰੋੜ ਮਰੋੜ ਕੇ ਆਪਦੇ ਮੇਚ ਦਾ ਕਰਕੇ ਉਹਨੂੰ ਹੜੱਪਣ ਨੂੰ ਫਿਰਦੇ ਆ, ਉਹਦੇ ਯਤਨਾਂ ਦੇ ਤਹਿਤ ਹੀ ਇਹ ਵੀਰ ਬਾਲ ਦਿਵਸ ਵਾਲਾ ਪਖੰਡ ਉਹਨਾਂ ਨੇ ਕੀਤਾ ਸੀ। ਹੋਰ ਕਿਤੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਕੋਈ ਪਿਆਰ ਥੋੜੀ ਆ ਗਿਆ। ਇਹ ਤਾਂ ਹੁਣ ਸਾਡੇ ਜਿਹੜੇ ਜ਼ਿਆਦਾ ਸਿਆਣੇ ਆਪਦੇ ਆਪ ਨੂੰ ਸਮਝਦੇ ਆ, ਉਹ ਲੱਗੇ ਰਹਿੰਦੇ ਆ ਕਿ ਦੇਖੋ ਜੀ ਮੋਦੀ ਸਾਹਿਬ ਤਾਂ ਕਮਾਲ ਕਰੀ ਜਾਂਦੇ ਆ, ਅੱਜ ਉਹਨਾਂ ਨੇ 9ਵੇਂ ਪਾਤਸ਼ਾਹ ਬਾਰੇ ਆਹ ਕਰਤਾ, ਅੱਜ ਉਹਨਾਂ ਨੇ ਸਾਹਿਬਜ਼ਾਦਿਆਂ ਬਾਰੇ ਉਹ ਕਰਤਾ। ਪਰ ਹਕੀਕਤ ਕਿਸੇ ਤੋਂ ਭੁੱਲੀ ਨਹੀਂ ਹੈ। ਹਕੀਕਤ ਬੜੀ ਸਪਸ਼ਟ ਵਾ ਕਿ RSS ਦਾ ਜਿਹੜਾ ਏਜੰਡਾ ਹੈ ਕਿ ਸਿੱਖਾਂ ਨੂੰ ਫਸਵਾ ਕੇ ਭੋਲੇਪਣ ਦੇ ਵਿੱਚ ਲਿਆ ਕੇ ਬਰਗਲਾ ਕੇ ਇਹਨਾਂ ਨੂੰ ਆਪਾਂ ਹਿੰਦੂ ਖਾਰੇ ਸਮੁੰਦਰ ਦੇ ਵਿੱਚ ਜਜ਼ਬ ਕਰਨਾ, ਸਿਮੀਲੇਸ਼ਨ ਜਿਹਨੂੰ ਕਹਿੰਦੇ ਆ, ਉਹ ਕਰਨੀ। ਸੋ ਵੀਰ ਬਾਲ ਦਿਵਸ ਤਾਂ ਇਕੱਲੀ ਗੱਲ ਤਾਂ ਹੈ ਨਹੀਂ, ਹਜ਼ਾਰਾਂ ਕਿਤਾਬਾਂ ਤੁਰੀਆਂ ਫਿਰਦੀਆਂ ਨੇ, ਫਿਲਮਾਂ ਬਣਾਤੀਆਂ, ਨਾਟਕ ਬਣਾਤੇ। ਜਿਹੜਾ ਕੁਛ ਸਿੱਖਾਂ ਦੇ ਵੱਖਰੇਪਣ ਦਾ ਪ੍ਰਤੀਕ ਆ, ਜਿਹੜਾ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦਾ ਸਬੂਤ ਆ, ਹਰ ਉਹ ਚੀਜ਼ ਮਿਟਾਈ ਜਾ ਰਹੀ ਆ, ਹਰ ਉਹ ਚੀਜ਼ ਖਤਮ ਕੀਤੀ ਜਾ ਰਹੀ ਆ। ਤੇ ਜਿਹੜੀਆਂ ਚੀਜ਼ਾਂ ਸਿੱਖਾਂ ਦਾ ਹਿੰਦੂਆਂ ਨਾਲ ਜਿਹੜਾ ਹੈਗਾ ਅਸਿਮੀਲੇਸ਼ਨ ਦਾ ਰਾਹ ਖੋਲਦੀਆਂ ਨੇ, ਜਜ਼ਬ ਹੋਣ ਦਾ ਰਾਹ ਖੋਲਦੀਆਂ ਨੇ, ਉਹ ਸਾਰੀਆਂ ਚੀਜ਼ਾਂ ਪ੍ਰਮੋਟ ਕੀਤੀਆਂ ਜਾ ਰਹੀਆਂ ਨੇ। ਸਿੱਖਾਂ ਦੇ ਵੱਖਰੇ ਕੈਲੰਡਰ ਦੇ ਖਿਲਾਫ ਜਿਵੇਂ RSS ਮੂੰਹ ਹੱਥ ਧੋ ਕੇ ਪਈ ਸੀ, ਤੇ ਜਿਸ ਤਰੀਕੇ ਨਾਲ ਸਿੱਖਾਂ ਦੇ ਵਿੱਚ ਜਿਹੜੇ ਉਹਨਾਂ ਨੇ ਆਹ ਕਈ ਪਾਲੇ ਹੋਏ ਨੇ ਆਪਦੇ ਹੱਥ ਟੋਕੇ, ਉਹਨਾਂ ਰਾਹੀਂ ਕੈਲੰਡਰ ਦਾ ਘਾਣ ਕਰਾਇਆ, ਉਹ ਕਿਸੇ ਤੋਂ ਲੁਕੀ ਛਿਪੀ ਗੱਲ ਥੋੜੀ ਹੈ। ਇਵੇਂ ਹੀ ਜਿਹੜਾ ਖਾਲਸਾਈ ਪਰੰਪਰਾ, ਖਾਲਸਾਈ ਰਵਾਇਤ ਹੈ, ਉਹਦੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ। ਇਵੇਂ ਖਾਲਸਾਈ ਝੰਡਾ ਜਿਹੜਾ ਸਾਡਾ ਬਸੰਤੀ ਰੰਗ ਦਾ, ਉਹਨੂੰ ਭਗਵਾਂ ਜਾਂ ਕੇਸਰੀ ਕੀਤਾ ਜਾ ਰਿਹਾ। ਇਵੇਂ ਹੋਰ ਬੜਾ ਕੁਛ ਹੈ। ਇਹ ਸਾਰਾ ਕੁਝ ਜਿਹੜਾ ਹੈ RSS ਦੇ ਏਜੰਡੇ ਦੇ ਵਿੱਚੋਂ ਨਿਕਲਦਾ, ਜਿਹਦੇ ਵਿੱਚ ਉਹਨਾਂ ਨੇ ਬੜੇ ਹੱਥ ਚੁੱਕੇ ਪਾਲੇ ਆ। ਕਿਸੇ ਨੂੰ ਕੋਈ ਅਹੁਦਾ ਦੇ ਦਿੰਦੇ ਆ, ਕਿਸੇ ਨੂੰ ਕੋਈ ਅਹੁਦਾ ਦੇ ਦਿੰਦੇ ਆ। ਪਿੱਛੇ ਜੇ ਤਾਂ ਢੇਰੀਆਂ ਹੀ ਲੱਗੀਆਂ, ਕਿਉਂਕਿ ਬਾਦਲ ਦਲ ਦੇ ਸਮਾਏ ਹੋਏ ਸਿੱਖ ਜਿਹੜੇ ਸੀ, ਉਹਨਾਂ ਕੋਲੇ ਕੋਈ ਹੋਰ ਆਲਟਰਨੇਟਿਵ ਹੈ ਨਹੀਂ ਸੀ। ਉਹ ਸਾਰੇ ਦੇ ਸਾਰੇ ਭੱਜ ਭੱਜ ਕੇ ਮੋਦੀ ਸਾਹਿਬ ਦੇ ਪੈਰਾਂ 'ਚ ਜਾ ਕੇ ਡਿਗੇ। ਉਹ ਇਹ ਜਿਹੜਾ ਅੱਜ ਐਲਾਨ ਕੀਤਾ, ਇਹਦਾ ਅਸੀਂ ਤਾਂ ਸਵਾਗਤ ਹੀ ਕਰਾਂਗੇ, ਪਰ ਸਿੱਖ ਜਗਤ ਨੂੰ ਜ਼ਰੂਰ ਬੇਨਤੀ ਕਰਾਂਗੇ ਵੀ ਜੇ ਆਪਾਂ ਚਾਹੁੰਦੇ ਆ ਨਾ ਕਿ ਬਾਦਲ ਦਲ ਵਾਲੇ ਜਾਂ ਸ਼੍ਰੋਮਣੀ ਕਮੇਟੀ ਪੰਥਕ ਕਾਰਜਾਂ ਵੱਲ ਮੁੜ ਆਵੇ, ਤਾਂ ਇਹਨਾਂ ਦੇ ਬਾਰੇ ਇਹ ਪੱਕਾ ਮਿਥ ਲਓ ਵੀ ਜਦੋਂ ਇਹਨਾਂ ਕੋਲੇ ਸੱਤਾ ਹੁੰਦੀ ਆ, ਉਦੋਂ ਇਹ ਪੰਥ ਦੇ ਦੁਸ਼ਮਣ ਬਣ ਜਾਂਦੇ ਆ, ਤੇ ਜਦੋਂ ਇਹਨਾਂ ਕੋਲੇ ਸੱਤਾ ਨਹੀਂ ਹੁੰਦੀ, ਉਦੋਂ ਮਾੜਾ ਮੋਟਾ ਪੰਥ ਦਾ ਸੋਚਦੇ ਆ। ਜੇਕਰ ਇਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼੍ਰੋਮਣੀ ਕਮੇਟੀ ਹੱਥੋਂ ਸਾਡੇ ਨਿਕਲਣੀ ਨਹੀਂ, ਫੇਰ ਨਹੀਂ ਸੀ ਆਹ ਕੰਮ ਕਰਨੇ ਜਿਹੜੇ ਅੱਜ ਸ਼੍ਰੋਮਣੀ ਕਮੇਟੀ ਵਾਲੇ ਐਲਾਨ ਕਰਦੇ ਫਿਰਦੇ ਆ। ਹੁਣ ਤਾਂ ਕਹਿੰਦੇ ਆ ਵੀ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦਾ ਵੀ ਗਠਨ ਕਰਨਾ, ਹੋਰ ਵੀ ਕਹਿੰਦੇ ਆ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਵੈਸੇ ਤਾਂ ਐਲਾਨ ਜਿਹੜੇ ਨੇ ਇਹਨਾਂ ਨੇ ਇੱਥੋਂ ਤੱਕ ਕਿ ਵੱਖਰੀ ਸਿੱਖ ਸਟੇਟ ਦਾ ਮਤਾ ਵੀ ਸ਼੍ਰੋਮਣੀ ਕਮੇਟੀ ਨੇ ਇੱਕ ਵਾਰੀ ਪਾਇਆ ਸੀ, ਇੱਥੋਂ ਤੱਕ ਕਿ ਇੱਕ ਵਾਰੀ ਮਤਾ ਪਾ ਬੈਠੇ ਵੀ ਅੰਮ੍ਰਿਤਸਰ ਸ਼ਹਿਰ ਨੂੰ ਵੈਟੀਕਨ ਦਾ ਦਰਜਾ ਦਿੱਤਾ ਜਾਵੇ।
ਤੇ ਅਸੀਂ ਉਹਦੀ ਵਿਆਖਿਆ ਕਰਤੀ ਵੀ ਵੈਟੀਕਨ ਦੇ ਅਰਥ ਨੇ ਵੀ ਉੱਥੇ ਜਿਵੇਂ ਪੋਪ ਦਾ ਰਾਜ ਆ ਤੇ ਜਿਵੇਂ ਉਹਨਾਂ ਦੀ ਵੱਖਰੀ ਕਰੰਸੀ ਆ, ਵੱਖਰਾ ਸਾਰਾ ਪ੍ਰਬੰਧ ਆ, ਉਵੇਂ ਅੰਮ੍ਰਿਤਸਰ ਦੇ ਵਿੱਚ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਚਲੋ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਹੁਕਮ ਚੱਲਿਆ ਕਰੂ, ਇੱਥੇ ਵੱਖਰੀ ਕਰੰਸੀ ਹੋਊਗੀ। ਇੱਕ ਤਰੀਕੇ ਨਾਲ ਇਹ ਛੋਟਾ ਜਿਹਾ ਮਿੰਨੀ ਖਾਲਿਸਤਾਨ ਹੀ ਬਣ ਜੂ। ਜਦੋਂ ਇਹਨਾਂ ਨੂੰ ਸਮਝ ਲੱਗੀ, ਮੁੜ ਕੇ ਉਸ ਮਤੇ ਨੂੰ ਅੱਜ ਤੱਕ ਇਹਨਾਂ ਨੇ ਦੁਬਾਰਾ ਛੇੜਿਆ ਨਹੀਂ। 2004 ਦੀ ਗੱਲ ਆ, 2004 ਦਾ ਜਿਹੜਾ ਮਾਰਚ ਅਪ੍ਰੈਲ ਦੇ ਵਿੱਚ ਬਜਟ ਅਜਲਾਸ ਹੁੰਦਾ ਇਹਨਾਂ ਦਾ, ਉਦੋਂ ਇਹਨਾਂ ਨੇ ਇਹ ਆਪਦੇ ਵੱਲੋਂ ਜਾਣੀ ਕਿ ਕਮਲ ਕੁੱਟਿਆ ਸੀਗਾ, ਕਿਉਂਕਿ ਜਿਹੜੀ ਗੱਲ ਦੇ ਮਗਰ ਤੁਸੀਂ ਜਾਣਾ ਹੀ ਨਹੀਂ, ਜਦੋਂ ਤੁਹਾਨੂੰ ਪਤਾ ਹੀ ਨਹੀਂ ਅਸਲ ਵਿੱਚ ਤਾਂ ਵੈਟੀਕਨ ਦਾ ਦਰਜਾ ਮੰਗਣ ਵਾਲਾ ਜਿਹੜਾ ਇਹਨਾਂ ਦਾ ਮਤਾ ਸੀ ਨਾ, ਉਹ ਇਹਨਾਂ ਨੇ ਗਲਤ ਫਹਿਮੀ ਚੋਂ ਮਤਲਬ ਪਾ ਬੈਠੇ। ਸਮਝ ਹੈ ਨਹੀਂ ਸੀ ਵੀ ਇਹ ਤਾਂ ਖਾਲਿਸਤਾਨ ਹੁੰਦਾ। ਜਦੋਂ ਪਤਾ ਲੱਗਿਆ ਫਿਰ ਭੱਜ ਲਏ ਵੀ ਹੋਏ ਤਾਂ ਮਰਨ ਵਾਲਾ ਕੰਮ ਛੇੜ ਲਿਆ ਆਪਾਂ। ਸੋ ਜਿਹੜਾ ਜਦੋਂ ਵੀ ਇਹਨਾਂ ਕੋਲੇ ਤਾਕਤ ਹੁੰਦੀ ਆ, ਉਦੋਂ ਪੰਥ ਖਤਰੇ ਚ ਹੁੰਦਾ। ਅਸਲ ਵਿੱਚ ਉਦੋਂ ਪੰਥ ਦੀਆਂ ਜੜ੍ਹਾਂ ਵੱਢਦੇ ਆ ਟਿਕਾ ਕੇ। ਤੇ ਅੱਜ ਕੱਲ ਇਹ ਲੋਕ ਆਪਦੀ ਤਾਕਤ ਨੂੰ ਮੁੜ ਬਹਾਲ ਕਰਨ ਲਈ ਲੱਗੇ ਹੋਏ ਨੇ। ਉਹ ਅੱਜ ਜਿਹੜੇ ਇਹਨਾਂ ਦੇ ਐਲਾਨ ਨੇ, ਉਹਨਾਂ ਨੂੰ ਇੱਕ ਤਾਂ ਆਪਾਂ ਚਾਹੁੰਦੇ ਆ ਕਿ ਇਹ ਜਿਹੇ ਐਲਾਨ ਇਹ ਕਰਦੇ ਰਹਿਣ। ਵਧੀਆ ਵਾ ਇਹ ਵੀਰਬਾਲ ਦਿਵਸ ਕੀ ਹੁੰਦਾ, ਕੋਈ ਵੀਰਬਾਲ ਦਿਵਸ ਨਹੀਂ ਹੁੰਦਾ ਹੈਗਾ। ਸਿੱਖਾਂ ਦੀਆਂ ਸ਼ਹੀਦੀਆਂ ਨੇ, ਸਾਡੇ ਉਹ ਬਾਬੇ ਨੇ, ਉਹ ਕੋਈ ਬਾਲ ਬੂਲ ਨਹੀਂ ਸੀਗੇ। ਅਸੀਂ ਤਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਹਿੰਦੇ ਆ। ਹੁਣ ਇਹਨਾਂ ਦੀ ਸਮੱਸਿਆ ਹੋ ਸਕਦੀ ਆ ਕਿ ਇੱਕ ਪਾਸੇ ਬਾਬਾ ਦੀਪ ਸਿੰਘ ਵਰਗਿਆਂ ਨੂੰ ਬਾਬੇ ਕਹਿੰਦੇ ਆ, ਤੇ ਇੱਕ ਪਾਸੇ ਇਹਨਾਂ ਮਾਸੂਮ ਛੋਟੀ ਉਮਰ ਦੇ ਸਾਹਿਬਜ਼ਾਦਿਆਂ ਨੂੰ ਇਹ ਬਾਬੇ ਕਹਿੰਦੇ ਆ। ਹੁਣ ਹਿੰਦੂ ਫਲਸਫੇ ਦੀਆਂ ਆਪਦੀਆਂ ਗੁੰਝਲਤਾਈਆਂ ਨੇ ਭਾਈ, ਅਸੀਂ ਉਹਨਾਂ ਤੋਂ ਕੀ ਲੈਣਾ। ਸਾਨੂੰ ਤਾਂ ਸਾਡਾ ਪਤਾ ਵੀ ਸਾਡਾ ਧਰਮ ਜਿਹੜਾ ਹੈ ਉਹਦੇ ਵਿੱਚ ਇਹਨਾਂ ਸੂਰਬੀਰ ਯੋਧਿਆਂ ਨੂੰ ਅਸੀਂ ਬਾਬੇ ਕਹਿੰਦੇ ਆ। ਤੇ ਇਹ ਬਿਲਕੁਲ ਨਲਾਇਕੀ ਵਾਲੀ ਗੱਲ ਹੋਊਗੀ ਕਿ ਇਹਨਾਂ ਨੂੰ ਵੀਰਬਾਲ ਦਿਵਸ ਮਨਾਇਆ ਜਾਵੇ। ਕੋਈ ਵੀਰਬਾਲ ਦਿਵਸ ਨਹੀਂ ਹੁੰਦਾ। ਸੋ ਜਿਹੜਾ ਇਹ ਵਿਸ਼ਾ, ਇਸ ਤੋਂ ਅੱਗੇ ਜੇ ਆਪਾਂ ਆਈਏ ਤਾਂ ਉਹ ਇਹ ਹੈ ਕਿ ਬਾਦਲ ਦਲ ਨੇ ਜਿਹੜੇ ਸਿਆਪੇ ਪਾਏ ਨੇ ਕੌਮ ਨੂੰ, ਉਹਨਾਂ ਚੋਂ ਇੱਕ ਦਰਿਆਈ ਪਾਣੀਆਂ ਦਾ ਮਸਲਾ ਹੋਣਾ। ਤੇ ਇਹ ਚਾਹੀਦਾ ਸੀ ਵੀ 2004 ਦੇ ਵਿੱਚ ਜਿਹੜਾ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਵਾਲਾ ਕਾਨੂੰਨ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਸ ਤੋਂ ਅਗਲਾ ਸਟੈਪ ਚੱਕਣ ਦੀ ਲੋੜ ਸੀ। ਜਦੋਂ ਇਹਨਾਂ ਦਾ ਰਾਜ ਆਇਆ ਸੀ, ਇਹਨਾਂ ਨੂੰ ਚਾਹੀਦਾ ਸੀ ਵੀ ਧਾਰਾ 5 ਜਿਹੜੀ ਉਹ ਰੱਦ ਕਰ ਦੇ, ਤਾਂ ਕਿ ਹਰਿਆਣੇ ਨੂੰ, ਰਾਜਸਥਾਨ ਨੂੰ ਜਿਹੜਾ ਪਾਣੀ ਨਜਾਇਜ਼ ਜਾਂਦਾ ਉਹ ਵੀ ਬੰਦ ਹੁੰਦਾ, ਪੰਜਾਬ ਦਾ ਕੁਝ ਬਚ ਜਾਂਦਾ। ਪਰ ਬਾਦਲ ਦਲ ਨੇ ਤਾਂ ਪਹਿਲੋਂ, ਆਪਾਂ ਨੂੰ ਸਭ ਨੂੰ ਪਤਾ, ਚੌਧਰੀ ਦੇਵੀ ਲਾਲ ਤੋਂ, ਹਰਿਆਣੇ ਦੇ ਮੁੱਖ ਮੰਤਰੀ ਤੋਂ ਕਰੋੜ ਰੁਪਏ ਦੇ ਚੈੱਕ ਵੀ ਲੈ ਲਏ ਸੀ। ਜਿਹੜੇ ਸਤਲੁਜ ਜਮਨਾ ਲਿੰਕ ਨਹਿਰ ਦੇ ਖਿਲਾਫ 1982 ਚ ਧਰਮ ਯੁੱਧ ਮੋਰਚਾ ਲਾਇਆ, ਜਾਂ ਕਪੂਰੀ ਨਹਿਰ ਦਾ ਮੋਰਚਾ ਲਾਇਆ ਪੰਥ ਨੇ, ਉਹ ਨਹਿਰ ਪੱਟਣ ਦੇ ਲਈ, SYL ਬਣਾਉਣ ਦੇ ਲਈ ਜਿਹੜਾ ਰੁਪਈਆ ਰਕਮ ਮਨਜ਼ੂਰ ਕੀਤੀ ਸੀ ਹਰਿਆਣੇ ਤੋਂ, ਉਹਦੇ ਬਾਰੇ ਅੱਜ ਤੱਕ ਵੱਡੇ ਬਾਦਲ ਨੇ ਕਦੇ ਮੰਨਿਆ ਨਹੀਂ ਹੈਗਾ ਕਿ ਉਹ ਮੇਰੀ ਕਰਤੂਤ ਕੀ ਸੀ ਜਾਂ ਉਹ ਮੈਂ ਕਿਉਂ ਕੀਤੀ। ਉਹ ਪਰ ਇੱਕ ਥੋੜੀ ਆ, ਇੱਥੇ ਤਾਂ ਲਿਸਟਾਂ ਲੱਗੀਆਂ ਪਈਆਂ ਨੇ। ਜੈਸਾ ਅਕਾਲੀ ਦਲ ਨੂੰ ਅਸੀਂ ਪੰਥ ਦੀ ਆਵਾਜ਼ ਮੰਨਦੇ ਰਹੇ, ਉਹਦਾ ਪ੍ਰਧਾਨ ਹੀ ਸੀ ਲੌਂਗੋਵਾਲ, ਜਿਹਨੇ ਬਾਅਦ ਚ ਸਮਝੌਤਾ ਕਰ ਲਿਆ ਵੀ ਹਾਂ ਜੀ ਪਾਣੀ ਜਿਹੜੇ ਦਰਿਆਈ ਪਾਣੀ ਆ ਉਹ ਹਰਿਆਣੇ ਤੇ ਰਾਜਸਥਾਨ ਨੂੰ ਜਾਂਦੇ ਰਹਿਣਗੇ। ਬਾਅਦ ਵਿੱਚ ਜਦੋਂ ਪੰਜਾਬ ਦੇ ਸਾਰੇ ਸਮਝੌਤੇ ਰੱਦ ਕਾਨੂੰਨ ਬਣਿਆ 2004 ਦੇ ਵਿੱਚ, ਪਾਣੀਆਂ ਵਾਲੇ ਸਾਰੇ ਕਾਨੂੰਨ ਰੱਦ ਕਰਨ ਦੀ ਗੱਲ ਸੀ। ਔਰ ਇਹਦੇ ਬਾਰੇ ਇੱਕ ਇਤਿਹਾਸਕ ਨੁਕਤਾ ਆ, ਉਹ ਇੱਕ ਫੈਕਟ ਵਜੋਂ ਮੈਂ ਦੱਸਣਾ ਚਾਹੁੰਦਾ। ਉਹਦੇ ਚ ਅੱਗਾ ਪਿੱਛਾ ਤਾਂ ਚਲੋ ਬਾਅਦ ਚ ਵਿਚਾਰਾਂਗੇ ਕਿ ਜਿਹੜਾ ਇਹ ਕਾਨੂੰਨ ਬਣਿਆ ਹੈ ਨਾ, ਪੰਜਾਬ ਸਾਰੇ ਸਮਝੌਤੇ ਰੱਦ ਕਾਨੂੰਨ 2004, ਜਦੋਂ ਬਿਆੰਤੇ ਬੁੱਚੜ ਦਾ ਰਾਜ ਸੀ, ਉਦੋਂ ਵੀ ਇੱਕ ਵਾਰੀ ਇਸ ਤਰੀਕੇ ਦੀ ਜਿਹੜੀ ਸੀਗੀ ਰੈਜੂਲੇਸ਼ਨ ਜਾਂ ਇਸ ਤਰੀਕੇ ਦਾ ਮਤਾ ਇਹਨਾਂ ਨੇ ਪਾਇਆ ਸੀ, ਪੰਜਾਬ ਸਰਕਾਰ ਨੇ, ਬਿਆੰਤੇ ਬੁੱਚੜ ਜਦੋਂ ਮੁੱਖ ਮੰਤਰੀ ਹੁੰਦਾ ਸੀਗਾ ਬਿਆੰਤੇ ਦੇ ਰਾਜ ਵਿੱਚ, ਕਿ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਸਾਰੇ ਸਮਝੌਤੇ ਜਿਹੜੇ ਦਰਿਆਈ ਪਾਣੀਆਂ ਬਾਰੇ ਹੁਣ ਤੱਕ ਹੋਏ ਨੇ ਉਹ ਰੱਦ ਕਰਨੇ ਚਾਹੀਦੇ ਆ। ਪਰ ਉਹ ਤਾਂ ਕੋਈ ਗੱਲ ਬਣੀ ਨਹੀਂ। ਬਾਅਦ ਚੋਂ ਬੰਬ ਧਮਾਕੇ ਨਾਲ ਉਡਾਉਣਾ ਪੈ ਗਿਆ, ਚਲੋ ਕਹਾਣੀ ਉਹ ਜੁਦਾ ਹੋ ਗਈ। ਪਰ ਬਾਅਦ ਚ ਇਸੇ ਚੀਜ਼ ਨੂੰ ਜਦੋਂ ਜਿਹੜਾ ਸੀਗਾ ਕੈਪਟਨ ਦਾ ਰਾਜ ਆਇਆ, ਜਦੋਂ ਕਸੂਤਾ ਫਸਿਆ, ਬਾਦਲ ਨੇ ਤਾਂ ਪਰਾਂ ਖੜੇ ਤਾੜੀਆਂ ਮਾਰਦੇ ਸੀ, ਹੁਣ ਫਸ ਗਿਆ। ਪਰ ਸੁਪਰੀਮ ਕੋਰਟ ਦੇ ਵਿੱਚ ਕੁਝ ਫੈਸਲਾ ਆ ਗਿਆ ਸੀ ਉਦੋਂ ਗਲਤ ਜਿਹਾ। ਉਹਨਾਂ ਦਿਨਾਂ ਦੇ ਵਿੱਚ ਫਿਰ ਕਿਸੇ ਪੁਰਾਣੇ ਬੰਦੇ ਨੇ ਦੱਸਤਾ ਹੋਣਾ ਵੀ ਬਿਆੰਤੇ ਬੁੱਚੜ ਵੇਲੇ ਇੱਕ ਵਾਰੀ ਆਹ ਵੀ ਸਲਾਹ ਬਣੀ ਸੀਗੀ, ਉਹਨੇ ਫਿਰ ਚੱਕ ਕੇ ਉਹੀ ਲਿਆਂਦਾ ਵੀ ਪੰਜਾਬ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਅਸੀਂ ਅਸੈਂਬਲੀ 'ਚ ਪਾਸ ਕਰਦੇ। ਉਹਦੇ ਨਾਲ ਕੀ ਬਣਿਆ ਵੀ ਇੱਕ ਵਾਰੀ ਸਾਰੀ ਗੱਲ ਜਿਹੜੀ ਸੀਗੀ ਉਹ ਪਿੱਛੇ ਪੈ ਗਈ। ਪਰ ਉਹ ਗੱਲ
एक पासे तो राष्ट्रपति कोले चले गया भी ये केस जिहड़ा हैगा। हालांकि यूनानिमसली जिन्ने पंजाब दे असैंबली दे विच विधायक सी सब ने इहदे उत्ते हक जिहदे हमायत विच इहदी वोट कीती सी। तो सारे समझौते रद्द करन वाला कानून जिहड़ा सी ओहदी एक धारा जिहड़ी सी ओह कैप्टन ने स्यापा पाता पंजाब नूं। अगे जी जिहड़ा पानी हरियाणे ते राजस्थान नूं जांदा है ना ओह चंगे गवांढी होण दी हैसियत विच जांदा रहूगा। भाई किहड़ा चंगा गवांढी, सानू तां लुੱਟ के खा के पंजाब बंजर बनदा जा रिहा। तो जिहड़ा कैप्टन ने चंद चाढ़िया, ਜਿਹੜਾ ਬਾਦਲ ਨੇ ਚੰਦ ਚਾੜਿਆ, ਹੁਣ ਉਹ ਚੰਦ ਫੇਰ ਮੈਨੂੰ ਲੱਗਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚੜਾਉਣਗੇ। ਕਿਉਂ ਚੜਾਉਣਗੇ? ਅੱਜ ਹਾਲਾਂਕਿ ਜਦੋਂ ਇਹ ਖਬਰ ਆਈ ਹੈ ਕਿ ਸਤਲੁਜ ਜਮਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਹਰਿਆਣੇ ਅਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ 14 ਤਰੀਕ ਨੂੰ ਇੱਕ ਮੀਟਿੰਗ ਕਰਨ ਜਾ ਰਹੇ ਆ। 11:30 ਵਜੇ ਮੀਟਿੰਗ ਹੋਣੀ, ਕਿਉਂਕਿ ਸੁਪਰੀਮ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀ, ਹਦਾਇਤ ਕੀਤੀ ਸੀ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਬਹਿ ਕੇ ਆਪਸ ਵਿੱਚ ਹੀ ਨਿਬੇੜਨ। ਹੁਣ ਜਿਹੜਾ ਹਿਸਾਬ ਕਿਤਾਬ ਬਣਿਆ ਹੋਇਆ ਉਹ ਤੇ ਪਹਿਲਾਂ ਵਿਚਾਰ ਲਓ, ਫਿਰ ਆਪਾਂ ਦੇਖੀਏ ਵੀ ਬਣਦਾ ਕੀ। ਗੱਲ ਇਹ ਹੈ ਹਰਿਆਣੇ ਦੀਆਂ ਵੋਟਾਂ ਜਿਹੜੀਆਂ ਨੇ ਉਹ ਗਵਾਉਣਾ ਕੋਈ ਨਹੀਂ ਚਾਹੁੰਦਾ, ਹਰੇਕ ਹੀ ਸਰਕਾਰ ਬਣਾਉਣੀ ਚਾਹੁੰਦਾ। ਆਮ ਆਦਮੀ ਪਾਰਟੀ ਵਾਲੇ ਸਭ ਤੋਂ ਵੱਧ ਤਾਹੂ ਨੇ। ਹੁਣ ਬੀਜੇਪੀ ਵਾਲੇ ਤਾਂ ਕਹਿੰਦੇ ਨੇ ਉੱਥੇ ਕਿ ਅਸੀਂ ਪੰਜਾਬ ਦਾ ਪਾਣੀ ਹਰ ਹੀਲੇ ਤੁਹਾਨੂੰ ਲਿਆ ਕੇ ਦੇਵਾਂਗੇ, ਹਰਿਆਣੇ ਦੇ ਵੋਟਰੋ ਸਾਨੂੰ ਵੋਟ ਪਾਇਓ। ਹਰ ਵਾਰੀ ਹਰ ਮੌਕੇ ਉੱਤੇ ਜਿਹੜਾ ਮਨੋਹਰ ਲਾਲ ਖੱਟਰ ਹੈ ਉਹ ਇਹ ਗੱਲ ਕਹਿੰਦਾ। ਦੂਜਾ ਹੈਗਾ ਉੱਥੇ ਕਾਂਗਰਸ ਪਾਰਟੀ ਵਾਲੇ, ਉਹ ਵੀ ਇਹੀ ਗੱਲ ਕਹਿੰਦੇ। ਚੱਲ ਉਹਨਾਂ ਦੀ ਅੱਜ ਕੱਲ ਮਾੜੀ ਮਾਰਕੀਟ ਹੈ ਨਹੀਂ ਗੀ, ਡਾਊਨ ਆ ਕੰਮ, ਪਰ ਤੀਜੀ ਧਿਰ ਉੱਥੇ ਟਕਾਲੇ ਹੋਣੀ ਹੈ। ਉਹਨੇ ਤਾਂ ਪਿਛਲੇ ਹਫ਼ਤੇ ਹੀ ਵੱਡਾ ਮਾਫ ਕਰਨਾ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਹੀ ਫੜਾਂ ਮਾਰੀਆਂ ਨੇ ਕਿ ਪੰਜਾਬ ਦਾ ਪਾਣੀ ਜਿਹੜਾ ਹੈਗਾ ਇੱਥੇ ਲੈ ਕੇ ਆਵਾਂਗੇ। ਹੁਣ ਆ ਗਈ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਵੋਟਾਂ ਲੈਣ ਦੇ ਲਈ ਪੰਜਾਬ ਦੇ ਹਿੱਤਾਂ ਦੀ ਬਲੀ ਜਿਹੜੀ ਆ ਉਹ ਦੇਣੀ ਇਹਨਾਂ ਨੂੰ ਕੋਈ ਬਾਹਲੀ ਵੱਡੀ ਗੱਲ। ਆ ਪੰਜਾਬ ਦਾ ਕਰੋੜਾਂ ਰੁਪਏ ਲੁੱਟ ਕੇ ਇਹਨਾਂ ਨੇ ਹਰਿਆਣੇ ਦੇ, ਰਾਜਸਥਾਨ ਦੇ ਤੇ ਹੋਰਨਾਂ ਅਖਬਾਰਾਂ ਦੇ ਵਿੱਚ ਮੀਡੀਆ ਨੂੰ ਦਿੱਤੇ ਆ। ਹਿਮਾਚਲ 'ਚ ਵੋਟਾਂ ਸੀ, ਉੱਥੇ ਇਸ਼ਤਿਹਾਰਬਾਜ਼ੀ ਹੋ ਰਹੀ ਹੈ। ਜੇ ਕਿਤੇ ਹੋਰ ਵੋਟਾਂ ਨੇ ਉੱਥੇ ਵੀ ਪੰਜਾਬ ਦੇ ਖਜ਼ਾਨੇ 'ਚੋਂ ਪੈਸੇ ਲੱਗ ਰਹੇ ਨੇ। ਹੱਦ ਹੋਈ ਪਈ ਆ, ਪੰਜਾਬ ਪਿੱਟ ਕੇ ਮਰ ਗਿਆ। ਪੰਜਾਬ ਦੇ ਲੋਕ ਬਹੁਤ ਦੁਖੀ ਨੇ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਉਹ ਕਰ ਕੀ ਰਹੇ ਨੇ। ਜਿਹੜਾ ਹੈਗਾ ਇਹ ਭਗਵੰਤ ਮਾਨ, ਉਹਦੀ ਇਹ ਕਰਤੂਤ ਚੰਗੀ ਤਰ੍ਹਾਂ ਖੁੱਲ ਚੁੱਕੀ ਆ ਕਿ ਉਹਦੇ ਪੱਲੇ ਪੁੱਲੇ ਕੁਛ ਨਹੀਂ, ਕੋਈ ਸਿਆਸੀ ਉਹਦੇ ਕੋਲੇ ਵਿਜ਼ਨ ਨਹੀਂ ਹੈ। ਤੇ ਉੱਥੇ ਜਿਹੜਾ ਤਿਆਰ ਕੀਤਾ ਜਾ ਰਿਹਾ ਅਗਲਾ ਮੁੱਖ ਮੰਤਰੀ, ਉਹਨੂੰ ਸਾਰੇ ਅਧਿਕਾਰ ਦੇਣ ਤੋਂ ਬਾਅਦ ਇਹਦੇ ਨਾਲ ਗੱਲ ਡਨ ਕਰ ਲਈ ਕਿ ਤੇਰੀ ਹਰ ਰੋਜ਼ ਅਖਬਾਰ ਤੇ ਫੋਟੋ ਆਇਆ ਕਰੂ। ਹੁਣ ਤਾਂ ਇੱਕ ਨਗਾਤੀ ਪ੍ਰੋਗਰਾਮ ਆ ਵੀ ਹਰ ਰੋਜ਼ ਸਵੇਰੋਂ ਉੱਠਣ ਸਾਰ ਦੇਖੋ ਭਗਵੰਤ ਮਾਨ ਦੀਆਂ ਫੋਟੋਆਂ ਖਬਰਾਂ ਜਿਹਾ ਵਾਂਗੂ ਵੀ ਜਿਵੇਂ ਖਬਰ ਛਪੀ ਹੋਵੇ ਉਵੇਂ, ਨਾਮ ਦਾ ਕਦੇ ਨਸ਼ੇ ਦੇ ਬਾਰੇ, ਕਦੇ ਕਿਸੇ ਗੱਲ ਬਾਰੇ। ਸੋ ਜਿਹੜਾ ਭਗਵੰਤ ਮਾਨ ਆ ਅੱਜ ਉਹਨੇ ਕਈ ਬਾਅਦ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਤੁਹਾਡੀ ਜਿਹੜੀ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਤੁਸੀਂ ਕੀ ਉੱਥੇ ਕਹੋਗੇ, ਉਹਨੇ ਕਿਹਾ ਜੀ ਅਸੀਂ ਪੰਜਾਬ ਦਾ ਕੇਸ ਪੇਸ਼ ਕਰਾਂਗੇ, ਜੇ ਕਰਾਂਗੇ ਉਹ ਕਰਾਂਗੇ। ਹੁਣ ਇਹਨੂੰ ਇਹ ਨਹੀਂ ਸਮਝ, ਜੇ ਹੁੰਦੀ ਤਾਂ ਅੱਜ ਹੀ ਕਹਿ ਦਿੰਦਾ ਹੈ ਕਿ ਭਾਈ ਅਸਲ ਮਸਲਾ ਪੰਜਾਬ ਦੇ ਪਾਣੀ ਆ ਜਿਹੜੇ ਉਹ ਸਤਲੁਜ ਦਰਿਆ ਦਾ ਪਾਣੀ ਜਮਨਾ 'ਚ ਨਾ ਤਾਂ ਪਾਉਣ ਦਾ ਮਸਲਾ ਵਾ, ਨਾ ਸਤਲੁਜ ਜਮਨਾ ਲਿੰਕ ਨਹਿਰ ਬਣਾਉਣ ਦਾ ਮਸਲਾ। ਅਸਲੀ ਮਸਲਾ ਤਾਂ ਇਸ ਵੇਲੇ ਇਹ ਆ ਕਿ ਪੰਜਾਬ ਕੋਲੇ ਪਾਣੀ ਹੈ ਹੀ ਨਹੀਂ ਜਿਹੜਾ ਅਸੀਂ ਹਰਿਆਣੇ ਜਾਂ ਰਾਜਸਥਾਨ ਨੂੰ ਦੇ ਸਕੀਏ। ਪੰਜਾਬ ਤਾਂ ਆਪ ਬੰਜਰ ਬਣਿਆ ਪਿਆ। ਤੋ ਜਿਹੜੇ ਸਮਝੌਤੇ ਦੀ ਦਹਾਈ ਦੇ ਕੇ ਹਰਿਆਣੇ ਵਾਲੇ ਪਾਣੀ ਮੰਗ ਰਹੇ ਨੇ, ਰਾਜਸਥਾਨ ਵਾਲੇ ਪਾਣੀ ਮੰਗ ਰਹੇ ਨੇ, ਲੈ ਰਹੇ ਨੇ, ਉਹ ਸਮਝੌਤਾ ਜਿਹੜਾ ਹੈ ਉਹ ਜਦੋਂ ਹੋਇਆ ਸੀ ਉਦੋਂ ਸਥਿਤੀ ਹੋਰ ਹੋਣੀ ਆ। ਅੱਜ ਤਾਂ ਸਾਡੇ ਕੋਲੇ ਪਾਣੀ ਹੋਈ ਹੈ ਨਹੀਂ। ਸੋ ਅਸੀਂ ਨਹਿਰ ਨੂਰ ਵਾਲੀ ਗੱਲ ਤਾਂ ਬਾਅਦ ਚ ਪਹਿਲਾਂ ਇਹ ਪੁੱਛਾਂਗੇ ਕਿ ਸਾਨੂੰ ਪਾਣੀ ਦੱਸੋ ਕਿੱਥੇ ਆ ਜਿਹੜਾ ਤੁਹਾਨੂੰ ਅਸੀਂ ਦੇਣਾ। ਦੂਜੀ ਗੱਲ, ਜਿਸ ਹਿਸਾਬ ਦੇ ਨਾਲ ਪੰਜਾਬ ਦੇ ਜਿਹੜੇ ਆ ਬਿਊਰੋਕ੍ਰੇਸੀ, ਅਫਸਰਸ਼ਾਹੀ, ਹੁਣ ਮੈਨੂੰ ਤਾਂ ਇਸ ਗੱਲ ਤੇ ਹਾਸਾ ਨਹੀਂ, ਸ਼ਰਮ ਆਉਂਦੀ ਆ। ਸਾਡੇ ਕਈ ਬੰਦੇ ਕਹਿਣਗੇ ਆਪਾਂ ਨੂੰ ਨਾ ਆਪਦੇ ਵਿੱਚੋਂ ਪੜ੍ਹੇ ਲਿਖੇ ਮੁੰਡੇ ਜਿਹੜੇ ਨੇ ਬਿਊਰੋਕ੍ਰੇਸੀ 'ਚ ਲੈ ਕੇ ਆਉਣੇ ਚਾਹੀਦੇ ਆ। IAS IPS ਆਪਣੇ ਵਿੱਚੋਂ ਹੋਣੇ ਚਾਹੀਦੇ ਆ। 1947 ਤੋਂ ਹੁਣ ਤੱਕ ਪੰਜਾਬ ਦੇ ਨਾਲ ਜੋ ਜੂਤ ਪਤਾਣ ਹੋ ਰਹੀ ਆ ਉਹ ਕਿਹਨੇ ਕਰਵਾਈ ਹੈ? ਜੋ ਪੰਜਾਬ ਦੀ ਲੁੱਟ ਖਸੁੱਟ ਹੋ ਰਹੀ ਆ ਉਹ ਇਹਨਾਂ ਹੀ ਬਿਊਰੋਕ੍ਰੇਸੀ ਵਾਲਿਆਂ ਨੇ ਕਰਵਾਈ ਹੈ ਨਾ, ਜਿਨ੍ਹਾਂ ਤੇ ਕਹਿੰਦੇ ਉਹ ਆਪਣੇ ਆਊਗਾ ਥਾਵੇਂ ਸਿੱਟੂਗਾ।
पंजाब दे ब्यूरोक्रेसी वालियां ने दिल्ली का सदा पक्ष पूरिया, कदे इन्हां ने ठोक बजा के किसी नूं सही सलाह नहीं दित्ती, अज भी नहीं देनी। इन्हां ने हुण भी नहीं कहना कि मुख मंत्री होने की हैसियत विच तुहाडा इह कहना बनदा है कि जी सतलुज यमुना लिंक नहर ना तां बणी आ ते ना बन देनी आ। गल हैगी आ सिद्धी खट्टड़ा, पंजाब दे कोले है नहीं पानी, ਜਿਹੜਾ ਤੁਸੀਂ ਲੈ ਰਹੇ ਹੋ ਉਹ ਵੀ ਨਜਾਇਜ਼ ਆ, ਤੇ ਰਾਜਸਥਾਨ ਨੂੰ ਜਿਹੜਾ ਜਾ ਰਿਹਾ, ਦਿੱਲੀ ਨੂੰ ਜਾ ਰਿਹਾ, ਉਹ ਵੀ ਨਜਾਇਜ਼ ਜਾ ਰਿਹਾ। ਸਾਡੇ ਕੋਲੇ ਤਾਂ ਇਹ ਹੋਣਾ ਚਾਹੀਦਾ ਵੀ ਜਿਹੜਾ ਵਾਧੂ ਪਾਣੀ ਅਸੀਂ ਤੁਹਾਨੂੰ ਮੁੱਲ ਦੇਵਾਂਗੇ, ਪਰ ਤੁਸੀਂ ਸਾਨੂੰ ਉਹੀ ਲੁੱਟੀ ਜਾਂਦੇ ਹੋ। ਸੋ ਉਸ ਪਾਸੇ ਨੂੰ ਜਾਣ ਦੀ ਇਹਨਾਂ ਦੀ ਕੋਈ ਹੈਸੀਅਤ ਨਹੀਂ ਹੈ। ਉਹ ਕਿਉਂ ਨਹੀਂ ਹੈ? ਕਿਉਂਕਿ ਜੇਕਰ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਪੈ ਜਾਵੇ ਤਾਂ ਸਪਸ਼ਟ ਜੀ ਗੱਲ ਆ ਕਿ ਹਰਿਆਣੇ ਦੇ ਵੋਟਰ ਜਿਹੜੇ ਨੇ, ਜਿਨ੍ਹਾਂ ਨੂੰ ਖੱਟੜ ਹੋਣੀ ਤੇ बीजेपी ਸਮੇਤ ਬਾਕੀ ਸਾਰੀਆਂ ਪਾਰਟੀਆਂ ਇਹ ਲਾਰਾ ਲਾ ਰਹੀਆਂ ਨੇ ਕਿ ਅਸੀਂ ਪਾਣੀ ਤੁਹਾਨੂੰ ਲੈ ਕੇ ਦੇਵਾਂਗੇ, ਉਹਨਾਂ ਦੇ ਫਿਰ ਜਿਹੜਾ ਵੋਟ ਬੈਂਕ ਆ ਵੱਧ ਜਾਊਗਾ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਆ ਉਹ ਘਟ ਜਾਊਗਾ, ਤੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਪਾਣੀ ਜਿਹੜੇ ਆ ਉਹ ਵਾਰਨਗੇ ਤੇ ਪੰਜਾਬ ਦੇ ਪਾਣੀ ਲੁੱਟ ਕੇ, ਜਿਵੇਂ ਪਹਿਲਾਂ ਹਰਿਆਣੇ ਤੇ ਰਾਜਸਥਾਨ ਨੇ ਪੰਜਾਬ ਨੂੰ ਬੰਜਰ ਕੀਤਾ ਹੈ, ਉਵੇਂ सतलुज यमुना लिंक नहर की हामी जिहड़ी आ वो भरी जाऊगी। कई लोग कहणगे कि जी अज 11 तरीक आ, 2 दिन विचाले 14 तरीक नूं लग जू पता। गल ये है भी जिहड़ी नीत आ ना, नीत वो हैगी आ हरियाणे च सरकार बनाउण दी, आम आदमी पार्टी वालियां दी। उस नीत नूं पूरा करन लई किसी भी हद तक जा सकदे। कई बारी हुंदा ना, जिवें एक शेर आ कि नज़र भी उनकी जुबान भी उनकी, तो अजब है इस पे भी, नजर कुछ और कहती है, जुबान कुछ और कहती है, कहीं पे निगाहें कहीं पे निशाना। सो गल्लां बातां दे नाल तां बड़ा कुछ कर देणगे। गल्लां मार के तां अगले ने सरकार बना ली, गल्लां मार के सरकार बनाई फिरदे आ। दिल्ली च भी केजरीवाल ने सरकार गल्लां मार के बनाई, इत्थे भी। सब तो हैरानी वाली गल ये कि दुनिया भर दे विच जिन्ने पंथ प्रस्त लोक ने, सारा सरमाया आम आदमी पार्टी नूं खड़ा करन ते उन्हां दा लग्या। उदों बाहरों फोन कर करके कहणगे बादल क्या तो खड़ा छडाउण दे लई एक वारी आपां केजरीवाल हुणां नूं मौका दईए। आ देता मौका, ना तां प्रोफैसर भुल्लर साहब वाली फाइल ते दस्तखत कीते आ, ना किसी होर चक्कर च। कल भाई जिंदे सुखे दी बरसी सी, आपां कल प्रोग्राम च भी गल कीती सी। उतों बाद विच असीं सारे प्रोफैसर दविंदरपाल सिंह भुल्लर दे घर आ गए। प्रोफैसर दविंदरपाल सिंह भुल्लर इन्हां दिनां च परोल ते आए हुए ने। ਇੱਥੇ ਮੇਰੇ ਕੋਲੇ ਹੀ ਘਰ ਵਾ, ਭਾਈ ਨਰਾਇਣ ਸਿੰਘ ਚੌੜਾ ਨਾਲ ਆ ਗਏ, ਤੇ ਇਵੇਂ ਹੀ ਭਾਈ ਬੀਬੀ ਜਸਮੀਤ ਕੌਰ ਛੀਨਾ, ਜਿਹੜੀ ਭਿੰਡਰਾਂਵਾਲਾ ਟਾਈਗਰ ਸਪੋਰਟਸ ਦੇ ਮੁਖੀ ਭਾਈ ਸਤਨਾਮ ਸਿੰਘ ਛੀਨਾ ਦੀ ਸਿੰਘਣੀ, ਤੇ ਆਪ ਵੀ ਉਹਨੇ ਬਹੁਤ ਜੁਝਾਰੂ ਲਹਿਰ ਦੇ ਵਿੱਚ ਗਰੀਲਾ ਕਾਰਵਾਈਆਂ ਚ ਮੂਹਰੇ ਹੋ ਕੇ ਬੜੇ ਸ਼ਾਨਦਾਰ ਐਕਸ਼ਨ ਕੀਤੇ ਆ, ਜੇਲ੍ਹ ਕੱਟੀ ਆ। ਉਹ ਬੀਬੀ ਵੀ ਨਾਲ ਸੀ। ਉਪਰੰਤ ਭਾਈ ਚਰਨਜੀਤ ਸਿੰਘ ਚੰਨੀ, ਜਿਹਨੂੰ ਅਸੀਂ ਖਾਲਿਸਤਾਨੀ ਸਫਾ ਦੇ ਵਿੱਚ ਸਭ ਤੋਂ ਵੱਧ ਦਿਮਾਗ ਵਾਲਾ, ਗਰੀਲਾ ਕਾਰਵਾਈਆਂ ਦੀ ਵਿਉਂਤਬੰਦੀ ਕਰਨ ਵਾਲਾ ਸਾਡਾ ਜਰਨੈਲ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਜਿਹੜਾ ਕਿ ਭਾਈ ਜਥੇਦਾਰ ਭਾਈ ਜਗਦੇਵ ਸਿੰਘ ਤਲਵੰਡੀ ਦੇ ਸਕੇ ਭਤੀਜੇ, ਉਹਨਾਂ ਦੀ ਜਿਹੜੀ ਸਿੰਘਣੀ ਆ ਬੀਬੀ ਹਰਬੰਸ ਕੌਰ, ਉਹ ਸੀ। ਇਹ ਸਾਰੇ ਜਾਣੇ ਪਹਿਲਾਂ ਜਿੰਦੇ ਸੁੱਖੇ ਦੀ ਬਰਸੀ ਸੀ ਦਰਬਾਰ ਸਾਹਿਬ, ਉੱਥੋਂ ਪ੍ਰੋਗਰਾਮ ਬਣ ਗਿਆ ਵੀ ਭਾਈ ਭੁੱਲਰ ਕੋਲੇ ਚੱਲਦੇ। ਤੇ ਇੱਥੇ ਜਦੋਂ ਅਸੀਂ ਬੈਠੇ ਤੇ ਸੁਭਾਵਕ ਗੱਲ ਚੱਲ ਪਈ ਵੀ ਕੇਸ ਦਾ ਕੀ ਬਣ ਰਿਹਾ, ਤਾਂ ਉੱਥੇ ਇਸ ਗੱਲ ਤੇ ਬੜਾ ਹਿਰਖ ਜਿਹਾ ਆਵੇ ਕਿ ਸਾਡੀ ਕੌਮ ਦੇ ਜਰਨੈਲ, ਸਾਡੇ ਸੂਰਮੇ, ਸਾਡੇ ਭਰਾ ਜਿਹੜੇ ਆ, ਉਹਨਾਂ ਦੀਆਂ ਫਾਈਲਾਂ ਦੇ ਉੱਤੇ ਦਸਤਖਤ ਕਰਨ ਲਈ ਵੀ ਇਹਦੇ ਕੋਲੇ, ਕੇਜਰੀਵਾਲ ਕੋਲੇ, ਇਹ ਸਾਰੀ ਕਹਾਣੀ ਆਪਾਂ ਨੂੰ ਪਤਾ, ਆਪਾਂ ਉਦੋਂ ਵਿਚਾਰਦੇ ਰਹੇ। ਜਿਹੜੇ ਸਾਡੇ ਮੁਲਕ, ਬਾਹਰਲੇ ਮੁਲਕਾਂ 'ਚ ਬੈਠੇ ਲੋਕ ਨੇ, ਜਿਨ੍ਹਾਂ ਨੇ ਫੰਡ ਇਕੱਠਾ ਕਰ ਕਰਕੇ ਦਿੱਤਾ, ਅੱਜ ਉਹ ਜਿਨ੍ਹਾਂ ਨੂੰ ਫੰਡ ਦਿੰਦੇ ਸੀ ਉਹਨਾਂ ਨੂੰ ਕਹਿੰਦੇ ਕਾਹਤੋਂ ਨਹੀਂ ਵੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੋ ਭਾਈ ਭੁੱਲਰ ਸਾਹਿਬ ਦੀ ਜਿਹੜੀ ਫਾਈਲ ਆ ਉੱਤੇ ਦਸਤਖਤ ਕਰੋ। ਨਹੀਂ ਹੋ ਰਿਹਾ। ਸੋ ਕੱਲ ਉੱਥੇ ਜਿਵੇਂ ਚਰਚਾ ਚੱਲਦੀ ਰਹੀ, ਅੱਜ ਵੀ ਅਸੀਂ ਕਿਤੇ ਦਿਨੇ ਬੈਠੇ ਸੀ ਜਦੋਂ ਇਹ ਖਬਰ ਆਈ ਆ ਵੀ 14 ਅਕਤੂਬਰ ਨੂੰ, ਉਸ ਤੋਂ ਬਾਅਦ ਵਿੱਚ ਇਹ ਖਬਰ, ਇਹ ਵੀਡੀਓ ਉਹਦੀ ਆ ਗਈ ਭਗਵੰਤ ਮਾਨ ਦੀ ਕਿ ਜੀ ਅਸੀਂ ਪੱਖ ਪੇਸ਼ ਕਰਾਂਗੇ। ਉਹ ਉੱਥੇ ਵੀ ਇਹੋ ਜਿਹੇ ਪੰਥ ਦਰਦੀ ਬੈਠੇ ਸੀ ਤੇ ਉਹ ਗੱਲ ਚੱਲ ਪਈ ਨਹਿਰ ਦੇ ਮਸਲੇ ਤੇ ਵੀ ਕੀ ਕੁਝ ਹੋਇਆ। ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤੇ ਇੱਕ ਬਿਲਕੁਲ ਵਿਚਾਰਾ ਸਧਾਰਨ ਜਿਹਾ ਸਾਡਾ ਸੱਜਣ ਉਹ ਕਹਿਣ ਲੱਗਿਆ, ਘਮਾਣ ਸਾਹਿਬ
ना कोई लीडर ना कोई ब्यूरोक्रेसी दे विचों बंदा हुण तक नितरिया जिन्हें ठोक बजा के सारा पक्ष सही पेश कीता होवे कि पंजाब दे पाणियां उत्ते पंजाब तो बिना किसी दा हक ही नहीं। ये गल काहतों नहीं कहंदे? मैं कहा ये कहनी इहने भी नहीं, वो सारे कहंदे हां बिल्कुल नहीं कहनी। सो जिन्हां नूं ये वहम आ वो वहम जिहड़ा हैगा थोड़े टाइम च निकल जू। ये लोग हरियाणे दीयां वोटां लई साडी बली देण नूं करदे। ਆਪਾਂ ਨੂੰ ਸਭ ਨੂੰ ਪਤਾ ਕਿ ਪੰਜਾਬ ਪਿੱਟ ਕੇ ਮਰ ਗਿਆ ਜਦੋਂ ਇਹਨਾਂ ਨੇ ਆ ਪਿੱਛੇ ਜੇ ਅਸੈਂਬਲੀ 'ਚ ਬਜਟ ਵਿੱਚ ਗੱਲ ਇਹ ਲੈ ਕੇ ਆਂਦੀ ਕਿ ਜਿਹੜੀ ਦਿੱਲੀ ਜਿਹੜੀ ਪੰਜਾਬ ਦਾ ਪਾਣੀ ਲੈ ਕੇ ਜਾਂਦੀ ਆ ਹਰਿਆਣੇ ਨੂੰ ਰਾਜਸਥਾਨ ਨੂੰ ਜਿਹੜੀ ਨਹਿਰ ਜਾਂਦੀ ਆ ਵੀ ਉਹਨੂੰ ਵਿੱਚੋਂ ਪਲਾਸਟਿਕ ਕੋਟਡ ਕਰ ਦੇਣਾ ਪੂਰਾ, ਜਾਣੀ ਕਿ ਪਾਣੀ ਸਿੰਮੇ ਨਾ ਬਾਹਰ ਜਿਹੜੀਆਂ ਹੁੰਦੀਆਂ ਨਾ ਆਲੇ ਦੁਆਲੇ ਕੰਡਿਆਂ ਦੇ ਉੱਤੇ ਨਹਿਰ ਦੇ ਉੱਤੇ ਬਹੁਤ ਦਰਖਤ ਬੂਟੀ ਉੱਟ ਕੱਢਦੀ ਆ ਜਾਂ ਪਾਣੀ ਥੱਲੇ ਸਿਮ ਕੇ ਜਿਹੜਾ ਨਾਲ ਦਾ ਇਲਾਕਾ ਹੁੰਦਾ ਉੱਥੇ ਉਹ ਚੀਜ਼ ਦਾ ਪੱਕਾ ਇਲਾਜ ਕੀਤਾ ਜਾ ਰਿਹਾ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਦੇ ਲੋਕਾਂ ਨੂੰ ਨਾ ਮਿਲ ਜੇ। ਹੁਣ ਪੈਸਾ ਪੰਜਾਬ ਦਾ ਖਰਚਿਆ ਜਾ ਰਿਹਾ ਪੰਜਾਬ ਦੇ ਖਿਲਾਫ। ਸਮਝਾ ਲਓ ਭਗਵੰਤ ਮਾਨ ਨੂੰ ਬਿਠਾ ਕੇ ਵੀ ਤੈਨੂੰ ਕੀ ਬਿਰਤਾ ਪਈ ਆ ਜਿਹੜਾ ਤੂੰ ਪੰਜਾਬ ਦੇ ਲੋਕਾਂ ਦਾ ਪੈਸਾ, ਨਹਿਰ ਦਾ ਪਾਣੀ ਨਜਾਇਜ਼ ਸਾਡਾ ਜਾ ਰਿਹਾ ਹਰਿਆਣੇ ਨੂੰ, ਤੇ ਉਸ ਪਾਣੀ ਨੂੰ ਰੋਕਣ ਦੇ ਲਈ ਕਦੇ ਅਸੀਂ ਕਾਂਗਰਸ ਵੱਲ ਝਾਕਦੇ ਆ, ਕਦੇ ਅਸੀਂ ਬਾਦਲ ਦਲ ਵੱਲ ਝਾਕਦੇ ਆ, ਕਦੇ ਅਸੀਂ ਭਾਜਪਾ ਵੱਲ ਝਾਕਦੇ ਆ। ਉਹਨਾਂ ਤੋਂ ਤਾਂ ਕੋਈ ਆਸ ਨਹੀਂ ਸੀ। ਤੈਨੂੰ ਕਹਿੰਦੇ ਸੀ ਆਮ ਆਦਮੀ ਪਾਰਟੀ ਆ, ਤੇ ਤੂੰ ਉਹ ਜਿਹੜਾ ਪਾਣੀ ਆ ਹਰਿਆਣੇ ਨੂੰ ਜਾਂਦਾ ਉਹਨੂੰ ਰੋਕਣ ਦੀ ਬਜਾਏ ਉਹਨੂੰ ਕਹਿੰਦਾ ਜੀ ਪੱਕਾ ਕਰ ਦਿਓ, ਵਿੱਚ ਪਲਾਸਟਿਕ ਲਾ ਦਿਆਂਗੇ ਤੇ ਫਲਾਨਾ ਕਰ ਦਿਆਂਗੇ। ਸੋ ਪੰਜਾਬ ਦੇ ਪਾਣੀਆਂ ਦਾ ਕੋਈ ਇਹਨਾਂ ਚੋਂ ਰਾਖਾ ਰੋਖਾ ਨਹੀਂ ਹੈ। ਸਭ ਲਟੇਰੇ ਇਕੱਠੇ ਹੋਏ ਨੇ। ਇਹਨਾਂ ਨੇ ਆਪਦੇ ਹਿੱਤਾਂ ਲਈ, ਸਿਆਸੀ ਸਵਾਰਥਾਂ ਲਈ ਪੰਜਾਬ ਦੇ ਹਿੱਤਾਂ ਦੀ ਬਲੀ ਦੇਣੀ। ਸੋ ਪੰਜਾਬ ਨੂੰ ਇਸ ਵੇਲੇ ਇਹ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆ ਇਹਦੇ ਵਿੱਚੋਂ ਦਰਬਾਰਾ ਸਿੰਘ ਦਿਖਣਾ ਚਾਹੀਦਾ। ਦਰਬਾਰਾ ਸਿੰਘ ਕਿਵੇਂ ਕਿ ਜਦੋਂ ਇੰਦਰਾ ਗਾਂਧੀ ਦਾ ਰਾਜ ਸੀ ਉਹਨੂੰ ਸਮਝ ਲੱਗ ਗਈ ਕਿ ਜਿਹੜਾ ਅਦਾਲਤ ਵਿੱਚ ਕੇਸ ਚਲੇ ਗਿਆ ਨਾ ਦਰਿਆਈ ਪਾਣੀਆਂ ਬਾਰੇ, ਉਹਦੇ ਵਿੱਚ ਮੇਰੀ ਹੇਠੀ ਹੋ ਜਾਣੀ, ਪੰਜਾਬ ਦੇ ਪਾਣੀਆਂ ਉੱਤੇ ਬਿਲਕੁਲ ਪੰਜਾਬ ਦਾ ਹੀ ਹੱਕ ਆ। ਸੋ ਉਹਨੇ ਗਨ ਪੁਆਇੰਟ ਦੇ ਉੱਤੇ, ਜਿਵੇਂ ਇੱਕ ਵਾਰੀ ਆਪਾਂ ਗਨ ਪੁਆਇੰਟ ਕਹਿੰਦੇ ਆ, ਜਾਣੀ ਕਿ ਉਹ ਡਰਾਕਲ ਹੀ ਇੰਨਾ ਸੀ ਵੀ ਉਹਨੂੰ ਇੱਕ ਦਬਕਾ ਮਾਰਿਆ ਤੇ ਉਹਨੇ ਚੱਕ ਕੇ ਠਾਹ ਦੇਣੇ ਸਾਈਡ ਕਰਤੇ। ਜਿਹੜਾ 1982 ਵਾਲਾ ਧਰਮ ਯੁੱਧ ਮੋਰਚਾ ਜਾਂ ਕਪੂਰੀ ਨਹਿਰ ਦਾ ਮੋਰਚਾ ਉਹ ਉਸ ਦਰਬਾਰਾ ਸਿੰਘ ਦੇ ਝੁਕਣ ਕਰਕੇ ਹੋਇਆ ਸੀ। ਤੋਂ ਅੱਜ ਕੇਜਰੀਵਾਲ ਦੇ ਮੂਹਰੇ ਇਹ ਜਿਹੜਾ ਨਵਾਂ ਦਰਬਾਰਾ ਸਿੰਘ ਆਪਣਾ ਭਗਵੰਤ ਮਾਨ ਇਹ ਝੁਕਿਆ ਹੋਇਆ, ਇਹਦੇ ਤੋਂ ਕਿਸੇ ਨੂੰ ਕੋਈ ਆਸ ਰੱਖਣੀ ਨਹੀਂ ਚਾਹੀਦੀ। ਪਰ ਜਿਹਨੂੰ ਹੈਗੀ ਆ ਉਹ ਵੀ ਥੋੜੇ ਦਿਨਾਂ 'ਚ ਸਾਰੀ ਗੱਲ ਨੰਗੀ ਹੋ ਜਾਊਗੀ। ਤੇ ਇੱਕ ਗੱਲ ਇੱਕ ਹੋਰ ਜ਼ਰੂਰੀ ਕਰਕੇ ਆਪਾਂ ਸਮੇਟਦੇ ਆ ਕਿ ਅੱਜ ਦੁਨੀਆ ਬਾਬੂ ਕਾਂਸ਼ੀ ਰਾਮ ਨੂੰ ਚੇਤੇ ਕਰ ਰਹੀ। ਬਾਬੂ ਕਾਂਸ਼ੀ ਰਾਮ ਡਾਕਟਰ ਭੀਮ ਰਾਓ ਅੰਬੇਦਕਰ ਤੋਂ ਬਾਅਦ ਭਾਰਤ ਵਿੱਚ ਦੱਬੇ ਕੁਚਲੇ ਲੋਕਾਂ, ਜਿਹੜੇ ਭਾਰਤ ਦੇ ਮੂਲ ਵਾਸੀ ਆ, ਜਿਨ੍ਹਾਂ ਨੂੰ ਬ੍ਰਾਹਮਣਵਾਦ ਦਲਿਤ ਕਹਿੰਦਾ, ਜਿਨ੍ਹਾਂ ਨੂੰ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਟ੍ਰਾਈਬਸ ਕਹਿੰਦਾ, SC BC ST ਕਹਿੰਦਾ, ਉਹਨਾਂ ਸਾਰਿਆਂ ਦੇ ਲਈ ਇੱਕ ਮਸੀਹੇ ਵਾਂਗੂ ਬਾਬੂ ਕਾਂਸ਼ੀ ਰਾਮ ਉੱਭਰੇ ਸੀ। ਬ੍ਰਾਹਮਣਵਾਦ ਨਾਲ ਸਿਆਸੀ ਮੈਦਾਨ ਦੇ ਵਿੱਚ ਬੜੀ ਜ਼ਬਰਦਸਤ ਟੱਕਰ ਵੀ ਲਈ। ਅੱਜ ਜਦੋਂ ਉਹਨਾਂ ਨੂੰ ਦੁਨੀਆ ਚੇਤੇ ਕਰ ਰਹੀ ਹੈ ਤਾਂ ਦੋ ਤਿੰਨ ਗੱਲਾਂ ਜਿਹੜੀਆਂ ਬੜੀਆਂ ਜ਼ਰੂਰੀ ਹੈ। ਇੱਕ ਤਾਂ ਇਹ ਕਿ ਉਹ ਵਾਰ-ਵਾਰ ਕਹਿੰਦੇ ਹੁੰਦੇ ਸੀਗੇ ਕਿ ਮੇਰਾ ਜਿਹੜਾ ਮੈਨੀਫੈਸਟੋ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬੜੀ ਆਸਥਾ ਸੀ। ਬਹੁਤ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਚੇਤੇ ਹੀ ਨਹੀਂ ਹੋਣਾ ਹੈਗਾ ਕਿ ਬਾਬੂ ਕਾਂਸ਼ੀ ਰਾਮ ਜਿਹੜੇ ਆ ਉਹ ਅਨੰਦਪੁਰ ਸਾਹਿਬ ਵਾਲੇ ਪਾਸੇ ਰੋਪੜ ਜ਼ਿਲ੍ਹੇ 'ਚ ਹੀ ਉਹਨਾਂ ਦਾ ਪਿੰਡ ਆ ਤੇ ਇੱਥੇ ਹੀ ਉਹ ਜੰਮੇ ਪਲੇ ਆ। ਬਾਅਦ ਵਿੱਚ ਉਹਨਾਂ ਨੇ ਸਾਰੇ ਭਾਰਤ ਨੂੰ ਆਪਣੀ ਕਰਮ ਭੂਮੀ ਬਣਾਇਆ, ਸਿਆਸੀ ਮੈਦਾਨ ਦੇ ਵਿੱਚ ਕਾਫੀ ਮੱਲਾਂ ਮਾਰੀਆਂ ਤੇ ਉਹਨਾਂ ਦੀ ਪਾਰਟੀ ਜਿਹੜੀ ਹੈ ਉਹਨੇ 1999 ਵਾਲੀ ਇਲੈਕਸ਼ਨ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤੇ ਆ ਉਦੋਂ ਉਹਨਾਂ ਦੇ ਵੀ ਗਹਿ ਗੱਡਮਾ ਜਿਹੜਾ ਸੀਗਾ ਉਹਨਾਂ ਨੂੰ ਲੋਕਾਂ ਨੇ ਹਮਾਇਤ ਕੀਤੀ। ਉਹਨਾਂ ਦੇ ਵੀ MP ਬਣੇ ਸੀਗੇ ਔਰ ਉਹਨਾਂ ਦੇ MPਆਂ ਨੇ ਹੀ ਹਰਭਜਨ ਲਾਖੇ ਵਰਗਿਆਂ ਨੇ ਠੋਕ ਵਜਾ ਕੇ ਉੱਥੇ ਪਾਰਲੀਮੈਂਟ 'ਚ ਕਿਹਾ ਸੀਗਾ ਵੀ ਜਿਹੜੇ ਇਹ ਖਾੜਕੂ ਨੇ ਨਾ, ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਟੈਰੋਰਿਸਟ, ਇਹ ਪੰਜਾਬ ਦੀ ਅਣਖ ਦੀ ਲੜਾਈ ਲੜ ਰਹੇ ਨੇ ਔਰ ਇਹਨਾਂ ਦੀ ਲੜਾਈ ਬਿਲਕੁਲ ਜਾਇਜ਼। ਇਵੇਂ ਤਾਂ ਕਦੇ ਆ ਜਿਹੜੇ ਬਾਦਲ ਦਲ ਵਾਲੇ ਆ ਇਹ ਵੀ ਨਹੀਂ ਆਪਣੀ ਹਮਾਇਤ ਕਰ ਸਕੇ ਸਿੱਖ ਸੰਘਰਸ਼ ਦੀ, ਜਿਵੇਂ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਨੇ ਜਿਹੜੇ ਸੀ ਉਹ ਕੀਤੀ। ਬ੍ਰਾਹਮਣਵਾਦ ਨਾਲ ਵੀ ਜਿਵੇਂ ਇਹਨਾਂ ਨੇ ਟੱਕਰ ਲਈ, ਬ੍ਰਾਹਮਣ ਨਾਲ ਜਿਵੇਂ ਟੱਕਰ ਲਈ, ਉਹ ਵੀ ਕਮਾਲ ਦੀ ਸੀਗੀ। ਉਹ ਚਾਹੇ ਸ਼ੋਂਗੜਾ ਹੋਵੇ, ਸ਼ਿੰਗਾਰਾ ਰਾਮ ਸ਼ੋਂਗੜਾ ਹੁੰਦਾ ਸੀ, ਤੇ ਚਾਹੇ ਉਹ ਹਰਭਜਨ ਲਾਖਾ ਹੋਵੇ, ਇਹ ਸਾਰੇ ਬਾਬੂ ਕਾਂਸ਼ੀ ਰਾਮ ਨੇ ਸਿਆਸੀ ਮੈਦਾਨ ਦੇ ਵਿੱਚ ਜਿਹੜੇ ਆਪਦੇ
ਜਰਨੈਲ ਉਭਾਰੇ ਸੀ, ਇਹਨਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਕਿ ਪੰਜਾਬ ਦੀ ਧਰਤੀ ਤੋਂ ਇਹੋ ਜਿਹੇ ਲੋਕ ਆਪਣੇ ਹਰਭਜਨ ਸਿੰਘ ਲਾਖਾ ਜੀ ਤਾਂ ਬਾਅਦ ਵਿੱਚ ਅੰਮ੍ਰਿਤਧਾਰੀ ਹੋ ਕੇ ਚਾਹੇ ਉਹਨਾਂ ਨੂੰ ਵਕਤ ਘੱਟ ਮਿਲਿਆ, ਪਰ ਉਹ ਚਾਹੁੰਦੇ ਸੀਗੇ ਕਿ ਅਸੀਂ ਸਿੱਖੀ ਨੂੰ ਆਪਦੇ ਭਾਈਚਾਰੇ 'ਚ ਲੈ ਕੇ ਆਈਏ। ਅੱਜ ਵੀ ਸਾਡੀ ਲੋੜ ਆ, ਜਿਹੜੇ ਬਾਦਲ ਦਲ ਵਾਲੇ ਆ ਜਾਂ ਆਪਣੇ ਸ਼੍ਰੋਮਣੀ ਕਮੇਟੀ ਵਾਲੇ ਆ, ਇਹ ਕਿਤੇ ਕੋਈ ਮਾੜੀ ਮੋਟੀ ਸੋਚ ਰੱਖਦੇ ਹੋਣ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਅੱਜ ਈਸਾਈ ਬਣਦੇ ਆ ਜਾਂ ਹੋਰ ਡੇਰਿਆਂ ਵੱਲ ਨੂੰ ਜਾਂਦੇ ਆ, ਇਹ ਸਾਰੇ ਦੱਬੇ ਕੁਚਲੇ ਲੋਕ ਜਿਹੜੇ ਆ ਇਹ ਸਿੰਘ ਸਜਣੇ ਚਾਹੀਦੇ ਆ। ਤੇ ਜਿਸ ਤਰੀਕੇ ਨਾਲ ਬਾਬੂ ਕਾਂਸ਼ੀ ਰਾਮ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੀ ਸੰਪਰਕ ਵਿੱਚ ਰਹੇ ਤੇ ਉਹਨਾਂ ਨੇ ਬਾਅਦ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਵੀ ਨੇੜਤਾ ਦਿਖਾਈ। ਇਹ ਸਾਰੀਆਂ ਗੱਲਾਂ ਜਦੋਂ ਚੇਤੇ ਕਰਦੇ ਆ ਉਦੋਂ ਦਿਲ ਦੇ ਵਿੱਚੋਂ ਅੱਗ ਧੂੰਆਂ ਜਿਹਾ ਨਿਕਲਦਾ ਅੰਦਰੋਂ, ਆਇਆ ਬਈ ਇਹ ਸੱਚੇ ਪਾਤਸ਼ਾਹ, ਇਹ ਜਿਹੜੇ ਦੱਬੇ ਕੁਚਲੇ ਲੋਕ ਆ, ਅਸੀਂ ਸਾਰੇ ਦੁਨੀਆ ਦੇ ਲੋਕਾਂ ਨੂੰ ਕਹਿੰਦੇ ਆ, ਅਸੀਂ ਤਾਂ ਪੰਜਾਬ ਦੇ ਵਿੱਚ ਵੱਸਦੇ ਇਹਨਾਂ ਲੋਕਾਂ ਨੂੰ ਨੇੜੇ ਨਹੀਂ ਲਾ ਸਕੇ। ਅੱਜ ਸਾਚੀ ਸਾਖੀ ਦੀਆਂ ਉਹ ਲਾਈਨਾਂ ਫੇਰ ਚੇਤੇ ਆਉਂਦੀਆਂ ਨੇ ਜਦੋਂ ਸਰਦਾਰ ਕਪੂਰ ਸਿੰਘ ਜੀ ਨੇ ਲਿਖਿਆ ਕਿ ਇਉਂ 9 ਕਰੋੜ 6 ਕਰੋੜ ਰੰਗੇਟੇ ਗੁਰ ਕੇ ਬੇਟੇ ਗੁਰੂ ਦੇ ਦਰ ਤੇ ਆਏ ਹੋਏ, ਉਵੇਂ ਧੱਕੇ ਮਾਰ ਕੇ ਵਾਪਸ ਪਰਤਾਤੇ, ਜਿਵੇਂ ਕਿਸੇ ਵੇਲੇ ਇੱਥੇ ਨੌਵੇਂ ਪਾਤਸ਼ਾਹ ਨੂੰ ਅੰਦਰ ਨਹੀਂ ਸੀ ਦਾਖਲ ਹੋਣ ਦਿੱਤਾ। ਚਲੋ ਉਹ ਇੱਕ ਗੱਲ, ਉਹ ਵਕਤ ਬੀਤ ਗਿਆ, ਜਿਹੜਾ ਉਹ ਸੱਚਾ ਹੈ ਝੂਠਾ ਜੋ ਵੀ ਗੱਲ ਹੈ, ਪਰ ਅੱਜ ਦੀ ਘੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਇਹ ਚਾਹੀਦਾ ਕਿ ਜਿਹੜੇ ਸਮਾਜ ਦੇ ਵਿੱਚ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਨੇ, ਉਹਨਾਂ ਸਾਰਿਆਂ ਨੂੰ ਅਸੀਂ ਗਲ ਨਾਲ ਲਾਈਏ, ਸਿੰਘ ਸਜਾਈਏ, ਉਹਨਾਂ ਨੂੰ ਸਰਦਾਰੀਆਂ, ਕਿਉਂਕਿ ਸਾਨੂੰ ਸਭ ਨੂੰ ਚੇਤੇ ਹੋਣਾ ਚਾਹੀਦਾ ਕਿ ਕਲਗੀਧਰ ਸ਼ਹਿਨਸ਼ਾਹ ਨੇ ਕੀ ਵਚਨ ਕੀਤੇ ਸੀ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਸੋ ਜਿਹੜਾ ਸਰਦਾਰੀਆਂ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ, ਇਹ ਹੱਕਦਾਰ ਨੇ। ਸਾਡਾ ਪ੍ਰਚਾਰ ਦਾ ਕੰਮ ਢਿੱਲਾ, ਸਾਡੇ ਜਿਹੜੇ ਪ੍ਰਚਾਰਕ ਨੇ ਉਹ ਕਈ ਮਨੋਕਲਪਿਤ ਬ੍ਰਾਹਮਣਵਾਦੀ ਕਥਾ ਕਹਾਣੀਆਂ ਤਾਂ ਬੜੀਆਂ ਚਾਅ ਨਾਲ ਸੁਣਾਉਂਦੇ ਆ, ਪਰ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਪਾਸਿਓਂ ਕੰਮ ਉਹਨਾਂ ਦਾ ਢਿੱਲਾ ਹੀ ਆ। ਸੋ ਅੱਜ ਜਿੱਥੇ ਸਾਰੇ ਭਾਈਚਾਰੇ ਦੇ ਲੋਕ ਬਾਬੂ ਕਾਂਸ਼ੀ ਰਾਮ ਨੂੰ ਚੇਤੇ ਕਰ ਰਹੇ ਨੇ, ਉਹਨਾਂ ਕੋਲੇ ਬੜਾ ਕੁਝ ਆ ਦੱਸਣ ਨੂੰ ਉਸ ਸ਼ਖਸੀਅਤ ਦੇ ਬਾਰੇ। ਜਿਹੜਾ ਸਾਡਾ ਹਿੱਸਾ ਬਣਦਾ ਇਸ ਗੱਲ ਦੇ ਵਿੱਚ ਉਹ ਇਹ ਆ ਕਿ ਸੰਤ ਭਿੰਡਰਾਂ ਵਾਲਿਆਂ ਨਾਲ, ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ, ਖਾਲਿਸਤਾਨੀ ਸਫਾ ਨਾਲ, ਪੰਥ ਲਈ ਲੜਨ ਵਾਲਿਆਂ ਨਾਲ ਜਿਸ ਤਰੀਕੇ ਨਾਲ ਬਾਬੂ ਕਾਂਸ਼ੀ ਰਾਮ ਦੀ ਲਹਿਰ ਨੇ ਸਾਥ ਸਹਿਯੋਗ ਦਿੱਤਾ, ਉਹ ਬਹੁਤ ਚੰਗੀ ਗੱਲ ਸੀ। ਇਹ ਨੇੜਤਾ ਹੋਰ ਵਧਣੀ ਚਾਹੀਦੀ। ਜਿਹੜੇ ਇਹ ਲੋਕ ਡੇਰਿਆਂ ਵੱਲ ਜਾਂ ਹੋਰ ਪਾਸਿਆਂ ਵੱਲ ਕਰਾਹੇ ਪੈ ਕੇ ਜਾ ਰਹੇ ਨੇ, ਉਹਨਾਂ ਚੋਂ ਕੱਢਣ ਦੀ ਜ਼ਿੰਮੇਵਾਰੀ ਖਾਲਸਾ ਪੰਥ ਦੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਦਲ ਦਲ ਨੂੰ ਜਾਂ ਤਾਂ ਸਮੱਤ ਆ ਜਾਵੇ ਜਾਂ ਬਾਦਲ ਦਲ ਤੋਂ ਸਾਡਾ ਪੰਥ ਦਾ ਖਹਿੜਾ ਛੁੱਟ ਜੇ, ਤਾਂ ਕਿ ਸਿੱਖੀ ਦੀ ਚੜ੍ਹਦੀ ਕਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।